ਸਲਾਮ ਅਲੈਕਮ ਜੀ। ਕੀ ਹਾਲ ਹੈ ਤੁਹਾਡੇ ਸਾਰਿਆਂ ਦਾ? ਉਮੀਦ ਕਰਨਾ ਤੁਸੀਂ ਠੀਕ ਹੋਵੋਗੇ। ਜਿਹੜਾ ਮੈਂ ਤੁਹਾਨੂੰ ਅੱਜ ਵਾਕਿਆ ਸੁਣਾਉਣ ਲੱਗਾ ਨਾ, ਇਹ ਤੋਂ ਮੈਂ ਬਹੁਤ ਕੁਝ ਸਿੱਖਿਆ। ਹੋਇਆ ਇਸ ਤਰ੍ਹਾਂ ਕਿ ਅਸੀਂ ਇੱਕ ਜਗ੍ਹਾ ਤੇ ਗਏ, ਉੱਥੇ ਨਾ ਇੱਕ ਸਾਡੇ ਤੋਂ ਚੰਦ ਸਾਲ ਛੋਟੀ ਉਮਰ ਦਾ ਬੱਚਾ ਆਇਆ। ਉਹਦੇ ਕੋਲ ਡਾਕੂਮੈਂਟ ਸਨ, ਕੁਝ ਕਾਗਜ਼ ਸਨ, ਕਾਗਜ਼ ਪੱਤਰ ਸਨ, ਕੁਝ ਮਸਲਾ ਮਸਾਇਲ ਸੀ। ਕਿੱਸਾ ਮੁਕਤਸਰ ਜੀ ਅਸੀਂ ਉਹਨੂੰ ਸਾਰੇ ਲੋਕ, ਮੈਂ ਵੀ ਸ਼ਾਮਲ ਵਿੱਚ, ਅਸੀਂ ਉਹਨੂੰ ਦੱਸ ਰਹੇ ਹਾਂ ਤੂੰ ਇਹ ਬਹਾਨਾ ਲਾਈ, ਉਹ ਬਹਾਨਾ ਲਾਈ, ਇੰਝ ਗੱਲ ਕਰੀ, ਉਹ ਗੱਲ ਕਰੀ। ਪਰ ਜਦੋਂ ਮੁਤਲਕਾ ਬੰਦਾ ਆਇਆ, ਉਹਦੇ ਸਾਹਮਣੇ ਉਹਨੇ ਆਪਣੇ ਕਾਗਜ਼ ਰੱਖੇ ਨੇ, ਉਹਨੇ ਬਿਲਕੁਲ ਸੱਚੀ ਤੇ ਠੀਕ ਗੱਲ ਸੁਣਾਈ ਹੈ। ਉਹਨੇ ਇਹ ਨਹੀਂ ਸੋਚਿਆ ਮੇਰਾ ਨੁਕਸਾਨ ਹੋ ਜਾਏਗਾ, ਹੁੰਦਾ ਤੇ ਹੋ ਜੇ। ਉਹਨੇ ਠੀਕ ਗੱਲ ਸੁਣਾਈ, ਮੈਂ ਬੜਾ ਖੁਸ਼ ਹੋਇਆ। ਉਸ ਦਿਨ ਤੋਂ ਬਾਅਦ ਮੈਂ ਤਈਆ ਕਰ ਲਿਆ ਕਿ ਮੈਂ ਕਿਸੇ ਬੰਦੇ ਨੂੰ ਵੀ ਬਹਾਨੇਬਾਜ਼ੀ ਨਹੀਂ ਸਿਖਾਉਣੀ, ਕਿਸੇ ਬੰਦੇ ਨੂੰ ਨਹੀਂ ਕਹਿਣਾ, ਬਲਕਿ ਇਹ ਕਹਿਣਾ ਤੂੰ ਸੱਚ ਬੋਲ। ਸੱਚ 'ਚ ਬੜੀ ਤਾਕਤ ਹੈ। ਵੇਖੋ ਜੀ, ਉਹਦੇ ਮਾਂ-ਬਾਪ ਨੇ ਅੱਛੀ ਤਰਬੀਅਤ ਕੀਤੀ, ਉਸ ਬੱਚੇ ਨੇ ਆਪਣੇ ਮਾਂ-ਬਾਪ ਦੀ ਤਰਬੀਅਤ ਨੂੰ ਫਾਲੋ ਕੀਤਾ ਤੇ ਉਹਨੇ ਸੱਚੀ ਤੇ ਸਹੀ ਗੱਲ ਕੀਤੀ। ਜਿੱਥੇ ਜਿੱਥੇ ਪੰਜਾਬੀ ਬੋਲੀ ਜਾਂਦੀ ਹੈ, ਸਮਝੀ ਜਾਂਦੀ ਹੈ, ਸਭ ਭਰਾਵਾਂ ਅੱਗੇ ਗੁਜ਼ਾਰਿਸ਼ ਹੈ, ਸਭ ਭਰਾਵਾਂ ਅੱਗੇ ਤਰਲਾ ਹੈ ਕਿ ਤੁਸੀਂ ਵੀ ਹਮੇਸ਼ਾ ਸੱਚ ਬੋਲੋ ਤੇ ਬਹਾਨੇਬਾਜ਼ੀ ਤੋਂ ਬਚੋ। ਸ਼ਾਦ ਰਵੋ ਜੀ, ਆਬਾਦ ਰਵੋ।